ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 18 ਜੂਨ 2025 4 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਭੈਣ ਸੁਖਮੀਤ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਸੁਖਮੀਤ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, 4 ਦਿਨਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਅਸੀਂ ਜਿਹੜੇ ਤੁਹਾਡੇ ਕਚਹਿਰੀ 'ਚ ਆਪਾਂ ਪਹੁੰਚੇ ਹਾਂ, ਇਸ ਲਈ ਆਪਾਂ ਮਾਫੀ ਚਾਹੁੰਦੇ ਹਾਂ। ਇਸ ਦੀ ਰੀਜ਼ਨ ਤੁਸੀਂ ਜਾਣਦੇ ਹੋ ਕਿ ਡਾਕਟਰ ਸਾਹਿਬ ਕੈਨੇਡਾ ਸਰੀ ਗਏ ਹੋਏ ਸਨ, ਜਿਸ ਤਰ੍ਹਾਂ ਕਿ ਅੱਜ 18 ਜੂਨ ਦੇ ਦਿਨ ਭਾਈ ਹਰਦੀਪ ਸਿੰਘ ਨਿੱਜਰ ਜੀ ਹੋਰਾਂ ਦੀ ਜਿਹੜੀ ਸ਼ਹੀਦੀ ਨੂੰ 2 ਸਾਲ ਪੂਰੇ ਹੋ ਗਏ ਨੇ। ਸੋ ਡਾਕਟਰ ਸਾਹਿਬ ਸਰੀ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਦੇ ਸਮਾਗਮ ਤੇ ਖਾਲਸਾ ਝੰਡਾ ਚਲਾਉਣ ਦੀ ਰਸਮ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਹਨਾਂ 2 ਸਾਲਾਂ ਵਿੱਚ ਜਿਹੜੀ ਖਾਲਸਾ ਦੀ ਮੂਵਮੈਂਟ ਕਿੱਥੇ ਪਹੁੰਚੀ ਹੈ, ਅਸੀਂ ਉਹ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੱਚੀ ਸੁਖਮੀਤ ਕੌਰ, ਜਿਹੜੀ ਕਿ ਲਾਡਲੀ ਬੱਚੀ ਹੈ ਸਾਡੇ ਵੀਰ ਗੋਬਿੰਦਰ ਸਿੰਘ ਹੋਰਾਂ ਦੀ, ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਭਾਈ ਗੋਬਿੰਦਰ ਸਿੰਘ ਦੱਸ ਰਹੇ ਸਨ ਕਿ ਜਦੋਂ ਡਾਕਟਰ ਸਾਹਿਬ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਚੜ੍ਹਾਈ ਕੀਤੀ ਤੇ ਜ਼ਾਹਰ ਹੈ ਕਿ ਉਹਨਾਂ ਦੇ ਨਾਲ ਵੀ ਉਸ ਕਿਸਮ ਦਾ ਭਰਾਵਾਂ ਤੋਂ ਵੀ ਵੱਧ ਕੇ ਯਾਰਾਂ ਵਾਂਗ ਭਰਾ ਤੇ ਭਰਾਵਾਂ ਵਾਂਗ ਯਾਰ ਵਾਲਾ ਪਿਆਰ ਸੀ। ਉਹ ਕਾਫੀ ਨਿੰਮੋ ਝੂਣੇ ਸਨ ਔਰ ਉਸ ਹਾਲਾਤ 'ਚ ਬੱਚੀ ਨੇ ਕਿਵੇਂ ਹੌਸਲਾ ਦਿੱਤਾ। ਉਹਨਾਂ ਨੇ ਕਿਹਾ, ਡੈਡੀ ਕੋਈ ਨਹੀਂ, ਟੀਵੀ 84 ਡਾਕਟਰ ਸਾਹਿਬ ਦਾ ਬ੍ਰੇਨ ਚਾਈਲਡ ਹੈ ਔਰ ਤੁਸੀਂ ਹਿੰਮਤ ਕਰੋ ਔਰ ਨਾਲ ਖਲੋ। ਔਰ ਉਹਨਾਂ ਨੇ ਆਪਣੀ ਕਮਾਈ 'ਚੋਂ ਜਿਹੜਾ ਉਹ $100 ਮਹੀਨੇ ਦਾ ਕੰਟੀਨਿਊਸ ਜਿਹੜਾ ਉਹ ਦੇਣ ਦਾ ਉਦੋਂ ਤੋਂ ਹੀ ਉਹਨਾਂ ਨੂੰ ਵੀ ਬਾਅਦ 'ਚ ਪਤਾ ਲੱਗਾ ਕਿ ਵੀ ਆਲਰੇਡੀ ਆਟੋਮੈਟਿਕ ਅਕਾਊਂਟ ਸੈੱਟ ਕਰਕੇ ਉਹਨਾਂ ਦਾ ਰੈਗੂਲਰਲੀ ਬੱਚੀ ਦਾ ਆ ਰਿਹਾ। ਸੋ ਇਹ ਉਹਨਾਂ ਲਈ, ਬਾਪ ਲਈ ਵੀ ਇੱਕ ਤਾਂ ਇਹ ਹੈ ਕਿ ਵੀ ਜਿਹੜੀ ਲੈਗੇਸੀ ਪੰਥ ਦੀ ਹੈ ਉਸ ਦੀ ਕੰਟੀਨਿਊਟੀ ਜਦੋਂ ਬੱਚਿਆਂ 'ਚ ਹੁੰਦੀ ਹੈ। ਉਹਨਾਂ ਦੇ ਦੋਵੇਂ ਬੇਟੇ, ਜਗਮੀਤ ਸਿੰਘ ਬੇਟਾ ਹੈ ਔਰ ਸੁਖਮੀਤ ਕੌਰ ਬੱਚੀ ਹੈ ਜਿਹਦਾ ਆਨੰਦ ਕਾਰਜ ਨਵੰਬਰ ਮਹੀਨੇ 'ਚ ਹੈ। ਇਹ ਵੀ ਬੱਚੇ ਕਮਿਟਡ ਨੇ, ਇੱਥੇ ਹੀ ਨਿਊਯਾਰਕ ਦੇ ਵਿੱਚ ਹੀ ਜੰਮੇ ਪਲੇ ਔਰ ਹੁਣ ਡਾਲਸ ਟੈਕਸਸ ਬੇਸਡ ਨੇ ਔਰ ਬਹੁਤ ਚੰਗਾ ਜੌਬ ਬੱਚੀ ਕੋਲ, ਅੱਛੀ ਐਜੂਕੇਸ਼ਨ ਉਸਨੇ ਲਈ ਹੈ। ਔਰ ਅਸੀਂ ਤਾਂ ਗੁਰੂ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਕਿ ਮਹਾਰਾਜ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸੁਖਮੀਤ ਕੌਰ ਹੋਰਾਂ ਦਾ ਗ੍ਰਸਤੀ ਜੀਵਨ ਵੀ ਜਿਹੜਾ ਸ਼ੁਰੂ ਹੋਣਾ ਹੈ ਨਵੰਬਰ ਦੇ ਵਿੱਚ, ਉਸ ਦੇ ਵਿੱਚ ਵੀ ਸਤਿਗੁਰੂ ਸਫਲਤਾ ਦੇਣ, ਰਹਿਮਤ ਕਰਨ। ਜ਼ਾਹਰ ਹੈ ਕਿ ਜੂਨ ਦਾ ਮਹੀਨਾ ਆਪਣੇ ਆਪ 'ਚ ਹੀ ਬਹੁਤ ਕੁਛ ਜਿਹੜਾ ਉਹ ਬੀਤੇ ਇਤਿਹਾਸ ਨਾਲ ਵੀ ਜੋੜਦਾ ਹੈ। ਅਸੀਂ ਲਗਭਗ 12 ਦਿਨ ਜੂਨ ਦੇ 1 ਜੂਨ ਤੋਂ ਲੈ ਕੇ ਘੱਲੂਘਾਰਾ 84 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਕਿਉਂਕਿ ਉਹ ਵੀ
ਜੂਨ ਦੇ ਮਹੀਨੇ ਨਾਲ ਹੀ ਜੁੜਿਆ ਹੋਇਆ ਜਿਹੜਾ ਇਤਿਹਾਸਕ ਦਿਨ ਹੈ। ਔਰ ਭਾਰਤੀ ਹਕੂਮਤ ਨੇ ਵੀ 3 ਜੂਨ 1984 ਦਾ ਦਿਨ ਚੁਣਿਆ ਸੀ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਨ ਦਾ, ਜਿਹੜਾ ਕਿ 1984 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਜੀ ਹੁਣ ਕਿਉਂਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮੂਲ ਨਾਨਕਸ਼ਾਹੀ ਕੈਲੰਡਰ 'ਚ ਫਿਕਸ ਕੀਤਾ ਹੈ। ਸੋ ਅਸੀਂ ਕਿਉਂਕਿ ਕਮਿਟ ਕੀਤਾ ਹੋਇਆ ਸੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ, ਜਿਸ ਦੇ ਭਾਈ ਹਰਦੀਪ ਸਿੰਘ ਨਿੱਜਰ ਪ੍ਰਧਾਨ ਸਨ, ਉਹਨਾਂ ਦੀ ਸਮੁੱਚੀ ਕਮੇਟੀ ਵੱਲੋਂ ਬਾਕੀ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ 9-10 ਜੂਨ ਤੋਂ ਹੀ ਸਮਾਗਮ ਜਿਹੜੇ ਕਿ ਇਸ ਹੋਰ 2-3 ਦਿਨ ਵੀ ਚੱਲਣੇ ਨੇ, ਅੱਜ ਵੀ ਵੱਡਾ ਉੱਥੇ ਸਮਾਗਮ ਹੋਏਗਾ। ਸੋ ਉਸ ਦੇ ਵਿੱਚ ਸਾਨੂੰ ਸ਼ਮੂਲੀਅਤ ਦੇ ਲਈ ਬਹੁਤ ਪਹਿਲਾਂ 2-3 ਮਹੀਨੇ ਪਹਿਲਾਂ ਉਹਨਾਂ ਨੇ ਸਾਡਾ ਜਿਹੜਾ ਵਾਅਦਾ ਲਿਆ ਸੀ। ਔਰ ਮੈਂ ਤਾਂ ਸਮਝਦਾ ਵੀ ਮੇਰੇ ਲਈ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ ਔਰ ਆਪਣੀਆਂ ਸਾਰੀਆਂ ਪ੍ਰੈਜੈਂਟੇਸ਼ਨਸ 'ਚ ਅਕਸਰ ਜਿੱਥੇ ਸ਼ਹੀਦੀ ਸਮਾਗਮ ਹੁੰਦਾ ਕਿ ਸ਼ਹੀਦ ਗਵਾਹੀ ਹੈ, ਅਰਬੀ ਜ਼ਬਾਨ 'ਚੋਂ ਅਰਬੀ ਤਹਿਜ਼ੀਬ 'ਚੋਂ ਨਿਕਲਿਆ ਇਹ ਲਫ਼ਜ਼ ਇਸ ਗੱਲ ਦੀ ਗਵਾਹੀ ਹੈ। ਔਰ ਇਸੇ ਲਈ ਜਿਹੜਾ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਦਾ ਉਹ ਸ਼ਹੀਦ ਹੈ, ਤੇ ਜਿਸ ਦੀ ਸ਼ਹੀਦੀ ਹੁੰਦੀ ਹੈ ਉਹਨੂੰ ਅਸੀਂ ਸ਼ਹਾਦਤ ਕਹਿੰਦੇ, ਉਹਨੂੰ ਅਸੀਂ ਗਵਾਹੀ ਕਹਿੰਦੇ। ਸੋ ਸ਼ਹੀਦ ਗਵਾਹ ਹੈ ਔਰ ਉਸ ਦੀ ਸ਼ਹਾਦਤ ਜਿਹੜੀ ਆ ਉਹ ਗਵਾਹੀ ਬਣਦੀ ਹੈ। ਔਰ ਇਹ ਗਵਾਹੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੁੰਦੀ ਹੈ ਕਿ ਜਿਸ ਖਿੱਤੇ 'ਚੋਂ ਇਹ ਰੂਹ ਆਈ ਹੈ ਉਸ ਦਾ ਨਿਜ਼ਾਮ ਇੰਨਾ ਭ੍ਰਸ਼ ਚੁੱਕਾ ਹੈ ਕਿ ਉਸ ਦੇ ਵਿੱਚ ਤਬਦੀਲੀ ਦੀ ਲੋੜ ਹੈ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿਉਂਕਿ ਅਲਟੀਮੇਟ ਦੁਨਿਆਵੀ ਜੋ ਵੀ ਤਬਦੀਲੀਆਂ ਹੁੰਦੀਆਂ ਨੇ ਸਾਡੇ ਨਿੱਜੀ ਜੀਵਨ 'ਚ ਹੋਣ, ਕਲੈਕਟਿਵ ਸਾਰੇ ਬ੍ਰਹਿਮੰਡ ਦੇ ਵਿੱਚ ਹੋਣ, ਯੂਨੀਵਰਸ ਦੇ ਵਿੱਚ ਹੋਣ, ਉਹ ਤਾਂ ਨਿਰੰਕਾਰ ਦੀ ਦਰਗਾਹ 'ਚ ਹੁੰਦੀ ਹੈ। ਨਿਰੰਕਾਰ ਕਰਨ ਕਾਰਨ ਸਮਰੱਥ ਹੈ। ਔਰ ਗੁਰਬਾਣੀ ਇਹ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਜ਼ਿੰਦਗੀ ਔਰ ਮੌਤ ਵੀ ਇਹ ਜਿਹਦੀ ਚਿੱਠੀ ਦਰਗਾਹ ਦੇ ਵਿੱਚ ਫਟਦੀ ਹੈ, ਜਿਨ ਕੀ ਚੀਰੀ ਦਰਗਾਹ ਫਾਟੀ ਤਿਨਾ ਮਰਨਾ ਭਾਈ, ਕਿ ਮੌਤ ਉਹਨਾਂ ਨੂੰ ਹੀ ਹੈ ਕਿਉਂਕਿ ਇਹ ਸਾਡੇ ਸਮਾਜ ਦੇ ਵਿੱਚ ਇੱਕ ਹਿੱਸਾ ਹੁੰਦਾ ਸੀ ਕਿ ਵੀ ਜਿਨ੍ਹਾਂ ਜ਼ਮਾਨਿਆਂ 'ਚ ਜਿਹੜੇ ਕੋਈ ਸਾਰੇ ਪੜ੍ਹੇ ਲਿਖੇ ਨਹੀਂ ਸੀ, ਅਜੇ ਬ੍ਰਿਟਿਸ਼ ਪੋਸਟਲ ਸਿਸਟਮ ਵੀ ਨਹੀਂ ਸੀ ਚਿੱਠੀਆਂ ਦਾ, ਕੋਈ ਰੁੱਕੇ ਦੇ ਵਿੱਚ ਜਾਂ ਕੋਈ ਕਿਸੇ ਨੂੰ ਭੇਜ ਕੇ ਜਿਹੜਾ ਉਹ ਭੇਜ ਦਿੱਤਾ ਜਾਂਦਾ ਸੀ ਉਹਨੂੰ ਬੰਦ ਕਰਕੇ ਲਿਫਾਫੇ ਨੂੰ। ਔਰ ਕਈ ਵਾਰ ਉਹੀ ਖਬਰ ਖੁਸ਼ੀ ਦੀ ਵੀ ਜੇ ਕਿਸੇ ਨੂੰ ਵਿਆਹ ਸ਼ਾਦੀ ਦਾ ਸੱਦਾ ਉਹ ਵੀ ਨਾਈ ਜਾਂ ਮਿਰਾਸੀ ਜਾਂ ਜਿਹੜਾ ਕੋਈ ਵੀ ਹਲਕਾਰਾ ਉਹ ਲੈ ਕੇ ਆਉਂਦਾ ਸੀ। ਇਸੇ ਤਰ੍ਹਾਂ ਜਿਹੜੀ ਅਫਸੋਸ ਦੀ ਚਿੱਠੀ ਵੀ ਹੈ ਉਹ ਵੀ ਜਿਹੜਾ ਕੋਈ ਇਸ ਕਿਸਮ ਦਾ ਲਾਗੀ ਜਾਂ ਦੂਜਾ ਲੈ ਕੇ ਆਉਂਦਾ ਸੀ ਔਰ ਉਹਦੇ 'ਚ ਉਸ ਨੂੰ ਉੱਤੋਂ ਥੋੜ੍ਹਾ ਜਿਹਾ ਫਾੜ ਦਿੱਤਾ ਜਾਂਦਾ ਸੀ ਕਿ ਜੇ ਗਮ ਦੀ ਖਬਰ ਹੈ, ਅਫਸੋਸ ਦੀ, ਕਿਸੇ ਦੀ ਮੌਤ ਦੀ, ਤਾਂ ਬਹੁਤੇ ਵਿਚਾਰਿਆਂ ਨੂੰ ਪੜ੍ਹਨਾ ਤਾਂ ਆਉਂਦਾ ਨਹੀਂ ਸੀ ਹੁੰਦਾ, ਪੜ੍ਹਾਉਣਾ ਤਾਂ ਉਹਨਾਂ ਨੇ ਕਿਸੇ ਹੋਰ ਪਾਂਧੇ ਕੋਲੋਂ ਹੀ ਸੀ ਜਾ ਕੇ ਪਿੰਡ। ਉਹ ਜਿਉਂ ਹੀ ਉਹਨੂੰ ਦੇਖਦੇ ਸੀ ਤਾਂ ਉਹ ਚੀਕ ਝਿਹਾੜਾ ਸ਼ੁਰੂ ਹੋ ਜਾਂਦਾ ਸੀ ਕਿ ਭਾਈ ਕੁਝ ਵਾਪਰ ਗਿਆ। ਤੇ ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਵੀ ਆ ਦੁਨਿਆਵੀ ਚਿੱਠੀ ਫਟਣ ਦੇ ਨਾਲ ਕਈ ਵਾਰ ਗਲਤੀ ਨਾਲ ਵੀ ਹੋ ਜਾਏ ਜਾਂ ਅਦਰਵਾਈਜ਼ ਤਾਂ ਕਈ ਵਾਰੀ ਮਿਸ ਇਨਫੋਰਮੇਸ਼ਨ ਵੀ ਹੁੰਦੀ ਸੀ। ਪਰ ਗੁਰੂ ਸਾਹਿਬ ਨੇ ਕਿਹਾ ਵੀ ਮੌਤ ਤਾਂ ਉਹਦੀ ਆਉਂਦੀ ਹੈ ਜਿਹਦੀ ਚਿੱਠੀ ਦਰਗਾਹ ਦੇ ਵਿੱਚ ਫਟ ਜਾਂਦੀ ਹੈ। ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਕਿ ਉਹਨਾਂ ਦੀ ਮੌਤ ਨਿਸ਼ਚਿਤ ਹੈ। ਇਵੇਂ ਹੀ ਇਕੱਲੀ ਇੰਡੀਵਿਜੂਅਲ ਨਹੀਂ, ਜਿਹੜੇ ਵੱਡੇ ਵੱਡੇ ਸਾਮਰਾਜ ਹੁੰਦੇ ਨੇ, ਰਜੀਮ ਹੁੰਦੇ ਨੇ, ਵੱਡੀਆਂ ਸਲਤਨਤਾਂ ਹੁੰਦੀਆਂ, ਉਹ ਜਦੋਂ ਜ਼ੁਲਮ ਦਾ ਸਹਾਰਾ ਲੈਂਦੀਆਂ ਨੇ ਜਾਂ ਅਖੀਰ ਉਹਨਾਂ ਦੇ ਜ਼ੁਲਮ ਦੀ ਹੁੰਦੀ ਹੈ ਤੇ ਫਿਰ ਇੱਕ ਤਬਦੀਲੀ ਹੁੰਦੀ ਹੈ। ਔਰ ਇਹੀ ਲਾਸਟ ਡਾਇਲੌਗ 1710 ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਬੜਾ ਟਾਰਚਰ ਕਰਕੇ, ਅਸਹਿ ਕਹਿ ਤਸੀਹੇ ਦੇ ਕੇ, ਤੇ ਉਸ ਵੇਲੇ ਉਹਨਾਂ ਨੂੰ ਮੌਤ ਦਾ ਫਤਵਾ ਬਾਗੀ ਹੋਣ ਦੀ ਹੈਸੀਅਤ 'ਚ ਦੇਣ ਵਾਲਾ ਕਾਜ਼ੀ ਕਹਿੰਦਾ ਹੈ ਕਿ ਤੂੰ ਇੱਕ ਬੜਾ ਕਾਮਲ ਇਨਸਾਨ ਲੱਗਦਾ ਹੈ, ਤੇਰਾ ਚਿਹਰਾ ਔਰ ਤੇਰੇ ਚਿਹਰੇ ਦਾ ਨੂਰ ਇਹ ਦੱਸਦਾ ਹੈ ਕਿ ਵੀ ਤੂੰ ਇੱਕ ਚੰਗਾ ਇਨਸਾਨ ਹੈ, ਪਰ ਇਹ ਯਕੀਨ ਨਹੀਂ ਹੁੰਦਾ ਕਿ ਵੀ ਤੂੰ ਇੰਨੇ ਜ਼ੁਲਮ ਕੀਤੇ ਨੇ। ਕਿਉਂਕਿ ਜਦੋਂ ਤੁਸੀਂ ਹਕੂਮਤ ਨੂੰ ਵੰਗਾਰਦੇ ਹੋ, ਹਕੂਮਤ ਦੇ ਲਈ ਉਹ ਜਿਹੜਾ ਚੈਲੰਜ ਕਰਨ ਵਾਲਾ ਉਹਦੇ ਜ਼ੁਲਮ ਹੁੰਦੇ ਨੇ। ਔਰ ਇਹ ਸਾਰੇ ਦੇ ਡਾਇਲੌਗ 'ਚ ਬਾਬਾ ਬੰਦਾ ਸਿੰਘ ਜਿਹੜੇ ਇਹ ਗੱਲ ਉਹਨੂੰ ਕਹਿੰਦੇ ਨੇ, ਕਹਿੰਦੇ ਦੇਖ ਨਾ ਤੂੰ ਕੋਈ ਫੈਸਲਾ ਕਰਦਾ ਨਾ ਮੈਂ ਫੈਸਲਾ ਕਰਦਾ, ਫੈਸਲੇ ਤਾਂ ਨਿਰੰਕਾਰ ਦੀ ਦਰਗਾਹ 'ਚ ਹੁੰਦੇ ਨੇ। ਤੁਹਾਡੇ ਇੰਨੇ ਕੁ ਜ਼ੁਲਮ ਤੁਸੀਂ ਕੀਤੇ ਕਿ ਤੁਹਾਡੇ ਜ਼ੁਲਮਾਂ ਦਾ ਪਿਆਲਾ
ਜਦੋਂ ਲਬਰੇਜ਼ ਹੋ ਗਿਆ, ਪਰ ਗਿਆ, ਤਾਂ ਨਿਰੰਕਾਰ ਨੇ ਮੈਨੂੰ ਭੇਜਿਆ, ਗੁਰੂ ਕਲਗੀਧਰ ਪਾਤਸ਼ਾਹ ਨੇ ਮੈਨੂੰ ਥਾਪੜਾ ਦਿੱਤਾ ਕਿ ਮੈਂ ਤੁਹਾਨੂੰ ਸਜ਼ਾ ਦਿਆਂ। ਸੰਭਵ ਹੈ ਉਸ ਦੇ ਵਿੱਚ ਮੈਂ ਵੀ ਅੱਗੇ ਵੱਧ ਗਿਆ ਹੋਵਾਂ। ਹੁਣ ਤੂੰ ਮੈਨੂੰ ਫਤਵਾ ਦੇਣ ਆ ਗਿਆ, ਨਾ ਤੂੰ ਮੈਨੂੰ ਮਾਰਨ ਵਾਲਾ ਹੈ ਨਾ ਕੋਈ ਹੋਰ ਮਾਰਨ ਵਾਲਾ ਹੈ। ਇਹ ਇੱਕ ਵੱਡੀ ਖੇਡ ਹੈ ਅਕਾਲ ਪੁਰਖ ਦੀ, ਜਿਸ ਦੇ ਵਿੱਚ ਫੈਸਲੇ ਹੁੰਦੇ ਨੇ। ਬਿਲਕੁਲ। ਹੁਣ ਇਹ ਜਿਹੜਾ ਡਾਇਲੌਗ ਹੈ, ਬਹੁਤ ਵਾਰ ਇਸ ਨੂੰ ਕੁਝ ਜਿਹੜੇ ਅਲਪੱਗ ਕਿਸਮ ਦੇ ਹਿਸਟੋਰੀਅਨ ਜਾਂ ਸਾਡੇ ਕਥਾਕਾਰ ਨੇ ਉਹ ਉਹਨੂੰ ਐਡਮਿਸ਼ਨ ਆਫ ਗਿਲਟ ਮੰਨਣਗੇ ਕਿ ਜੀ ਬੰਦਾ ਸਿੰਘ ਬਹਾਦਰ ਨੇ ਮੰਨਿਆ ਕਿ ਉਸਨੇ ਗਲਤੀਆਂ ਕੀਤੀਆਂ, ਉਸਨੇ ਆਹ ਕੀਤਾ ਉਹ ਕੀਤਾ। ਮੈਂ ਜਦੋਂ ਇਸ ਡਾਇਲੌਗ ਨੂੰ ਦੇਖਦਾ ਬਾਬਾ ਬੰਦਾ ਸਿੰਘ ਬਹਾਦਰ ਦੇ, ਤਾਂ ਮੇਰਾ ਇੱਕਦਮ ਜਦੋਂ ਸੁਕਰਾਤ ਲਗਭਗ 2500 ਸਾਲ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਹੈ, ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਨ ਦਾ ਫਤਵਾ ਦਿੱਤਾ ਜਾਂਦਾ ਐਥਨਸ ਦੇ ਵਾਸੀਆਂ ਵੱਲੋਂ। ਹਾਲਾਂਕਿ ਉਸ ਦੇ ਜਿਹੜੇ ਵੈਲਵਿਸ਼ਰ ਨੇ ਉਹ ਜੇਲ੍ਹ ਚੋਂ ਉਹਨੂੰ ਬਾਹਰ ਕਢਾਉਣ ਦੀ ਤਰਕੀਬ ਵੀ ਜਿਹੜੀ ਹੈ ਉਹ ਬਣਾ ਲੈਂਦੇ ਨੇ, ਸੇਫਲੀ ਕੱਢ ਵੀ ਸਕਦੇ ਨੇ, ਪਰ ਸੁਕਰਾਤ ਨਾ ਕਰ ਦਿੰਦਾ। ਉਹ ਕਹਿੰਦਾ ਵੀ ਨਹੀਂ। ਔਰ ਉਹ ਜਿਹੜਾ ਸੁਕਰਾਤ ਦਾ ਉਸ ਸਾਰੇ ਪੀਰੀਅਡ 'ਚ ਆਪਣੇ ਐਡਮਾਇਰਰਸ ਨਾਲ ਵੀ ਔਰ ਜਿਹੜੇ ਡਿਟਰੈਕਟਰਸ ਨੇ ਉਹਨਾਂ ਨਾਲ ਵੀ ਡਾਇਲੋਗ ਐਗਜ਼ੈਕਟਲੀ ਇਸ ਲਾਈਨ ਦਾ ਕਿ ਮੌਤ ਔਰ ਜ਼ਿੰਦਗੀ ਕਿਵੇਂ ਇੱਕ ਸਰਕਲ ਹੈ, ਕਿਉਂਕਿ ਗ੍ਰੀਕਸ ਵੀ ਪੁਨਰ ਜਨਮ ਦੇ ਵਿੱਚ ਯਕੀਨ ਕਰਦੇ ਸੀ। ਲੇਕਿਨ ਸੁਕਰਾਤ ਨੇ ਉਸ ਸਾਰੇ ਨੂੰ ਇਵੇਂ ਲਿਆ ਕਿ ਵੀ ਮੌਤ ਕੋਈ ਸਦੀਵੀ ਚੀਜ਼ ਨਹੀਂ ਹੈ, ਇਹ ਇੱਕ ਟ੍ਰਾਂਜ਼ਿਟ ਹੈ। ਇਹ ਜਿਹੜਾ ਜ਼ਿੰਦਗੀ ਦੇ ਸਫ਼ਰ ਦੀ ਲਗਾਤਾਰਤਾ ਹੈ। ਔਰ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਸ਼ਹਾਦਤ ਦਾ ਜਾਂ ਸ਼ਹੀਦ ਦਾ ਰੁਤਬਾ ਤਾਂ ਰੱਬ ਦੀ ਦਰਗਾਹ ਦੇ ਵਿੱਚ ਬਹੁਤ ਉੱਚਾ ਹੈ। ਈਵਨ ਆਮ ਮੌਤ ਨੂੰ ਵੀ ਖਾਲਸਾਈ ਜ਼ਮਾਨ ਦੇ ਵਿੱਚ ਅਸੀਂ ਚੜ੍ਹਾਈ ਕਰਨਾ ਕਹਿੰਦੇ ਹਾਂ। ਚੜ੍ਹਾਈ ਹੈ ਅਸੈਂਡੈਂਸੀ, ਇਸ ਦੇ ਵਿੱਚ ਕੁਝ ਨਹੀਂ ਜਾਂਦਾ ਹੈ। ਅਸੀਂ ਜਿਵੇਂ ਤੁਸੀਂ ਇੱਕ ਸਫ਼ਰ, ਇੱਕ ਤੁਹਾਡਾ ਬੇਸ ਕੈਂਪ ਤੁਸੀਂ ਬਣਾਇਆ ਹੁੰਦਾ, ਜਦੋਂ ਪਹਾੜਾਂ 'ਤੇ ਚੜ੍ਹਿਆ ਜਾਂਦਾ, ਫਿਰ ਤੁਸੀਂ ਜਿਹੜਾ ਅਸੈਂਡੈਂਸੀ ਕਰਦੇ ਹੋ, ਪਹਾੜਾਂ 'ਤੇ ਚੜ੍ਹਦੇ ਹੋ, ਹਾਈਕਿੰਗ ਕਰਦੇ ਹੋ। ਇਵੇਂ ਹੀ ਮੌਤ ਵੀ ਜਿਹੜਾ ਹੈ ਉਹ ਜਿਹੜੀ ਹੈ ਉਹ ਕੰਟੀਨਿਊਟੀ ਆਫ ਦਾ ਲਾਈਫ ਹੈ, ਉਹ ਜ਼ਿੰਦਗੀ ਦੀ ਲਗਾਤਾਰਤਾ ਹੈ। ਔਰ ਇਹੀ ਜਿਹੜਾ ਜਦੋਂ ਅਸੀਂ ਸ਼ਹੀਦ ਦਾ ਇਹ ਤਾਂ ਰੁਤਬਾ ਜੋ ਹੈ ਸੋ ਹੈ ਨਿਰੰਕਾਰ ਦੀ ਦਰਗਾਹ ਹੈ। ਔਰ ਹਰ ਟ੍ਰੈਡੀਸ਼ਨ ਨੇ, ਕਿਉਂਕਿ ਇਸਲਾਮ ਦੇ ਵਿੱਚ ਹੀ ਸ਼ਬਦ ਅਰਬੀ 'ਚੋਂ ਆਇਆ। ਇਸਲਾਮ 1450 ਸਾਲ ਦਾ ਮਜ਼ਹਬ ਜਿਸ ਨੇ ਸ਼ਹੀਦੀ ਨੂੰ ਆਪਣੇ ਢੰਗ ਨਾਲ ਜਿਹੜਾ ਉਹ ਡਿਫਾਈਨ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਵੈਲਿਊਜ਼ ਦੇ ਲਈ। ਇਸੇ ਤਰ੍ਹਾਂ ਮਾਰਟੀਅਰ ਲਫ਼ਜ਼ ਕ੍ਰਿਸਚੀਅਨਿਟੀ ਨਾਲ ਜੁੜਿਆ ਹੋਇਆ ਹੈ, ਜੀਸਸ ਦੇ ਉਸ ਮਾਰਟੀਅਰਡਮ ਤੋਂ, ਔਰ ਫਿਰ ਸੇਂਟ ਪੀਟਰ ਔਰ ਉਹਨਾਂ ਦਾ ਆਪਣਾ ਇੱਕ ਇਤਿਹਾਸ ਹੈ। ਪਰ ਸਿੱਖੀ ਦੇ ਵਿੱਚ ਆਉਂਦੇ ਆ ਸ਼ਹੀਦ ਦਾ ਜਿਹੜਾ ਰੁਤਬਾ ਔਰ ਮਤਲਬ ਹੈ, ਕਿਉਂਕਿ ਕੋਈ ਇਕਰਾਰ ਨਹੀਂ ਹੈ ਕਿ ਭਾਈ ਤੁਹਾਨੂੰ ਪੋਸਟ ਲਾਈਫ ਜੰਨਤ ਦੇ ਵਿੱਚ ਜਾਂ ਬਹਿਸ਼ਤ ਦੇ ਵਿੱਚ ਜਾਂ ਸਵਰਗ ਦੇ ਵਿੱਚ ਜਾਂ ਹੈਵਨ ਦੇ ਵਿੱਚ ਕੋਈ ਖਾਸ ਤੁਹਾਡੇ ਨਾਲ ਰਿਆਇਤ ਹੋਣੀ ਹੈ, ਜਿਸ ਲਾਭ ਦੇ ਵਿੱਚ ਤੁਸੀਂ ਮਰਨ ਲਈ ਤਿਆਰ ਹੁੰਦੇ ਹੋ। ਇੱਥੇ ਇਸ਼ਕ ਦੀ ਖੇਡ ਹੈ। ਔਰ ਇਹੀ ਕਾਰਨ ਸੀ ਕਿ ਜ਼ਿੰਦਗੀ ਨੂੰ ਰੱਬ ਦੇ ਰਸਤੇ ਤੋਰਦਿਆਂ ਆਪਣਾ ਆਪਾ ਕੁਰਬਾਨ ਕਰਨਾ, ਇਹ ਸਾਡੇ ਅੰਦਰ ਸਿੱਖ ਦਾ ਮੂਲ ਸਿੱਖੀ ਦੇ ਸਕੂਲ ਵਿੱਚ ਦਾਖਲੇ ਦੀ ਫੀਸ ਇਸ ਨੂੰ ਕਹਿ ਲਓ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਫਰਮਾਇਆ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ, ਇਹ ਇਸ਼ਕ ਹਕੀਕੀ ਦੀ ਗੱਲ ਹੈ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤੇ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਉਹ ਰੌਸ਼ਨ ਮੀਨਾਰ ਬਣਿਆ, ਉਹ ਸਾਡੇ ਲਈ ਪ੍ਰੇਰਨਾ ਦੀ ਥਾਂ ਬਣਿਆ, ਸ਼ਹੀਦਾਂ ਦੇ ਸਰਤਾਜ। ਕਿ ਫਿਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜੇ ਅਸੀਂ ਅਗਲੀ ਸਦੀ ਦੇ ਵਿੱਚ ਦੇਖਦੇ ਹਾਂ ਤੇ ਫਿਰ ਸ਼ਹੀਦੀਆਂ ਦੀ ਬਰਸਾਤ ਹੈ। ਔਰ ਇਹੀ ਰੁਤਬਾ ਜਦੋਂ ਇੱਕ ਕਾਜ਼ ਨੂੰ ਸਮਰਪਿਤ ਲੋਕ ਆਪਣਾ ਆਪਾ ਕੁਰਬਾਨ ਕਰਦੇ ਨੇ ਤੇ ਉਹਨਾਂ ਦਾ ਡੁੱਲਿਆ ਖੂਨ, ਔਰ ਇਹ ਈਵਨ ਤੁਰਕ ਪਰੰਪਰਾ ਦੇ ਵਿੱਚ ਵੀ ਜਿਹਦੇ ਚੋਂ ਮੁਗਲਿਆ ਖਾਨਦਾਨ ਨਿਕਲਿਆ, ਇਹ ਸੀ ਕਿ ਜਿੱਥੇ ਕਿਸੇ ਸ਼ਹੀਦ ਦਾ ਖੂਨ ਡੁੱਲਦਾ, ਉਹਨਾਂ ਦੇ ਆਪਣੇ ਕਬੀਲਿਆਂ ਦੇ ਇਤਿਹਾਸ ਵੀ ਸੀ, ਉੱਥੋਂ ਹੋਰ ਕਈ ਸ਼ਹੀਦ ਜਿਹੜੇ ਨੇ ਉਹ ਯੋਧੇ ਪੈਦਾ ਹੁੰਦੇ ਨੇ ਉਸ ਕਾਜ਼ ਦੇ ਲਈ ਲੜਨ ਵਾਲੇ। ਔਰ ਇਹੀ ਕਾਰਨ ਹੈ ਕਿ ਭਾਈ ਜਦੋਂ ਅਸੀਂ ਸ਼ਹੀਦ ਦੀ ਜ਼ਿੰਦਗੀ ਔਰ ਮੌਤ ਦੋਨਾਂ ਵੱਲ ਦੇਖਦੇ ਹਾਂ ਤੇ ਉਹਨਾਂ ਦੀ ਜਦੋਂ ਉਹ ਸ਼ਹੀਦ ਹੋ ਜਾਂਦਾ ਫਿਰ ਉਹਨਾਂ ਦੀ ਜ਼ਿੰਦਗੀ ਦੇ ਪਲਾਂ ਨੂੰ ਵੀ ਉਹਨਾਂ ਦੀਆਂ ਕੌਮਾਂ ਜਾਂ ਉਹਨਾਂ ਦੇ ਜਿਹੜੇ
ਐਡਮਾਇਰਰ ਨੇ ਉਹ ਰੀਲਿਵ ਕਰਦੇ ਨੇ ਦੇਖਣ ਦੇ ਲਈ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵੀ ਆਪਣੇ ਆਪ 'ਚ ਇੱਕ ਇਨਸਪੀਰੇਸ਼ਨ ਸੀ ਹੁੰਦੀ ਹੈ ਇਸ ਰਸਤੇ ਤੁਰੇ ਵਾਲਿਆਂ ਦੀ, ਔਰ ਉਹਨਾਂ ਦੀ ਸ਼ਹਾਦਤ ਜਾਂ ਉਹਨਾਂ ਦੀ ਮੌਤ ਵੀ। और इसे उत्ते ये शेर है कि शहीद की जो मौत है वो कौम की हयात है, हयात तो हयात है, मौत भी हयात है। बिल्कुल कि जिहड़ी शहीद जिहड़ा है उस हयात जिंदगी नूं कहंदे ने कि जिहड़ी शहीद दा मरना है वो कौम नूं जिंदगी दिंदा है। जदों शहीद अराउंड सी उहदे हयाती दे विच सी वो भी जिहड़े है कौम दे लई जिंदगी सी, ते जदों चला गया वो भी कौम दे लई जिंदगी है। और असी बेशक ये सारा जून का महीना असी 41वीं घल्लूघारा 84 की याद भी जिहड़ी है उसनूं बार बार रीविजिट करते हैं। पर इसे जून के महीने ठीक अज तो 2 साल पहला 18 जून 2023 नूं कैनेडा दे ब्रिटिश कोलंबिया दे सरी शहर दे गुरु नानक सिख गुरुद्वारा सरी डेल्टा दे विच एक वो शहादत हुई जिहड़े उस गुरुद्वारा साहब के मुख सेवादार सन हरदीप सिंह निज्जर, जिन्हां दा खालिस्तान के संघर्ष नाल बड़ा नेड़ला संबंध सी, जिन्हां ने गुरुद्वारे के मुख सेवादार हुंदिआं निष्काम भावना दे नाल बहुत सेवा की। कोविड-19 के चलदिआं उन्होंने वो दूसरे हिंदू मुसलमान ईसाई कोई भी विद्यार्थी जिहड़े वड्डी गिणती घरां च स्टक सन, गुरुद्वारा साहिबान दीआं स्पैशल बसां जिन्हां दे विच जिहड़ा है वो वैनस राहीं उन्हां दे घरां तक खाना पहुँचाया साल 1.5 साल पूरा। और इस तो इलावा हर लोक भलाई का काम जिथे भी किसी ने आवाज़ मारी उन्होंने तुसी जां लंगर दे विच भांडे मांजदे हैं जां गुरुद्वारे की सेवा करते। और गुरुद्वारे च बहुत सारे नवीं कंस्ट्रक्शन और इस किस्म का, और मैं जरा प्लंबर का काम करते सन प्लंबर का, और मैं ऐतकी 2-3 जिन्हां नाल गल कहंदे जी अपने काम च भी बहुत ईमानदार, तो मैं क्या भी ये ईमानदारी दे उत्ते ही जिहड़ी है वो सिक्खी दी इमारत टिकी हुई है। जो गुरु नानक पातशाह ने फरमाया घाल खाए किछ हथों दे नानक राह पछाने से, पर हरदीप सिंह निज्जर इस गल लई वचनबद्ध और इस गल दे उत्ते उन्हां दी आमना कि खालिस्तान दी कायमी तो बिना सिखां दा कोई मसला हल नहीं होना। इसलिए उन्होंने अड-अड समयां ते वैनकूवर सरी खालिस्तान दे हक दे विच भारती जुल्मां दे खिलाफ प्रोटेस्ट भी ऑर्गेनाइज किए, और सिक्स फॉर जस्टिस दी खालिस्तान रेफरेंडम कैंपेन दे वो कैनेडा दे कोआर्डीनेटर भी सन। और उन्होंने हर थां इत्थे भी वाशिंगटन DC जो गैदरिंग्स वड्डियां रहियां ने उहदे चों आउंदे रहे। और भारतीय हुकूमत जिस दे लई इस धरती दे उत्ते कोई भी पीसफुली काम करने वाला बंदा भी दहशतगर्द है, उन्होंने हरदीप सिंह निज्जर दी बार बार जिहड़ी एक्सट्राडिशन मंगी, दहशतगर्द ऐलानिया, इनाम रखिया बिना, क्योंकि उन्हां दी एक्टिविटी और जिस कदर वो हरमन प्यारे सन और कॉज नूं अगे तोड़ रहे सन, उन्हां दा ईवन कैनेडा गवर्नमेंट से भी इन्ना दबाव बनाया कि उन्होंने बैंक अकाउंट फ्रीज कर दिते, उन्होंने विद इन कैनेडा भी नो फ्लाई जोन दे विच लिआंदा होया सी, फ्लाई करके कैनेडा च भी किते नहीं सी जा सकते। लेकिन इहदे बावजूद वो अपनी कमिटमेंट दे नाल जुड़े हुए सी। उन्होंने RCMP सीसस वालों बार बार वार्निंग्स भी दित्तियां जांदियां सी कि जी तुहाडी जान नूं खतरा है। लेकिन जिवें कोई शहीदी लई तैयार हुंदा है, उन्हां दी शहादत तो पहलां भी जे असीं उन्हां दियां कुछ स्पीचेस उहदे वीडियो क्लिप्स जिहड़े मौजूद ने जिहदे च वो उवें ही शहादत मंग रहे ने 10वें पातशाह तो, जिवें जसवंत सिंह खालड़ा जिहड़ी उन्हां दी अखीरली स्पीच जिहड़ी उन्हां ने डिक्सी गुरुद्वारा साहब टोरंटो कीती, जिहदे च उन्हां कहा कि गुरु साहब जिस दे उत्ते 9 गुरु साहबान 10 गुरु साहबान बहुत उठदे सन, उन्होंने गुरगद्दी बख्शते सी। लेकिन हुण गुरगद्दी तो गुरु ग्रंथ साहिब कोल है भी जिहड़ा जिस सिख नूं गुरु बहुत प्यार करते हैं, अपने कोल रखना चाहुंदे ने हमेशा, उसनूं शहादत दिंदे ने। और असीं समझदे हैं भी जसवंत सिंह खालड़ा की शहादत तो बाद पंजाब दे विच कोई झूठा पुलिस मुकाबला उस दौर दे विच, हुण इन्हां ने गैंगस्टर कह के मारने शुरू किए हुए हैं, पर असीं 6 सितंबर 1995 नूं जसवंत सिंह खालड़ा नूं घरों चुक्या जाता है। और उन्हां दा डुलिया खून, उन्हां दी शहादत ने पंजाब दे विच किसी नूं भी होर अणपछाती लाश
ਨਹੀਂ ਬਣਨ ਦਿੱਤਾ। ਇਸੇ ਤਰ੍ਹਾਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਜਿਹੜੀ 18 ਜੂਨ 2023 ਨੂੰ ਹੁੰਦੀ ਹੈ, ਉਹਨਾਂ ਤੋਂ ਠੀਕ 3 ਦਿਨ ਪਹਿਲਾਂ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਗਿਆ। ਉਸ ਤੋਂ ਲਗਭਗ 1 ਮਹੀਨਾ ਪਹਿਲਾਂ 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ। ਲੇਕਿਨ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਨੇ ਇੰਡੀਅਨ ਸਟੇਟ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਔਰ ਫਿਰ ਸਬਸੀਕੁਐਂਟ ਮਹੀਨਿਆਂ ਦੇ ਵਿੱਚ ਇਹ ਸਾਹਮਣੇ ਆਇਆ ਕਿ ਕੈਨੇਡਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਸਮੇਤ 5 ਹੋਰ ਟਾਪ ਡਿਪਲੋਮੈਟ, ਕਿਉਂਕਿ 6 ਡਿਪਲੋਮੈਟਾਂ ਨੂੰ ਕੈਨੇਡਾ ਛੱਡਣ ਦਾ ਹੁਕਮ ਸੁਣਾਇਆ ਗਿਆ ਸੀ, ਉਹ ਇਸ ਸਾਜ਼ਿਸ਼ ਦੇ ਵਿੱਚ ਮੁਲਵਸ ਸਨ ਔਰ ਉਸ ਤੋਂ ਬਾਅਦ ਉਹ ਅਕਿਊਜ਼ ਫੜੇ ਵੀ ਗਏ, ਟ੍ਰਾਇਲ ਵੀ ਚੱਲ ਰਿਹਾ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਉਂ ਹੀ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਇੰਕਸ਼ਾਫ ਜਸਟਿਨ ਟਰੂਡੋ ਨੇ ਕੀਤਾ, ਅਮਰੀਕਾ ਦੇ ਵਿੱਚ ਵੀ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਫਾਈਲ ਕੀਤਾ, ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਸਾਲ ਬਾਅਦ ਲਿਆਂਦਾ ਗਿਆ। 3 ਨਵੰਬਰ ਤੋਂ ਉਹਦਾ ਟ੍ਰਾਇਲ ਸ਼ੁਰੂ ਹੋਣਾ ਔਰ ਫਿਰ ਇਹ ਸਾਹਮਣੇ ਆਇਆ 5 ਆਈਜ਼ ਕੰਟਰੀਜ਼ ਦੇ ਵਿੱਚ ਹੀ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਕਿ ਕਿਵੇਂ ਇੰਡੀਅਨ ਏਜੰਸੀਆਂ ਇਸ ਸਾਰੀ ਡਰਟੀ ਖੇਡ ਨੂੰ ਖੇਡ ਰਹੀਆਂ ਨੇ। ਹੁਣ ਜਦੋਂ ਅਸੀਂ ਇਸ ਸ਼ਹੀਦੀ ਦੀ ਗੱਲ ਕਰਦੇ ਔਰ ਜ਼ਾਹਰ ਹੈ ਕਿ ਜਿਵੇਂ ਮੈਂ ਕਿਹਾ ਕਿ ਕਮੇਟੀ ਵੱਲੋਂ ਪ੍ਰੋਗਰਾਮ ਉਲੀਕੇ ਗਏ ਸਨ ਔਰ ਇਹਨਾਂ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਬੀਤੇ ਸੈਚਰਡੇ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਕਾਨਫਰੰਸ ਸੀ, ਜਿਹੜਾ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਜੋ ਮੈਂ ਗੱਲਬਾਤ ਕਰ ਰਿਹਾ ਦਰਸ਼ਕ ਪਿਕਚਰਸ ਵੀ ਦੇਖ ਰਹੇ ਹੋਣਗੇ। ਉਸ ਸੈਮੀਨਾਰ ਦੀ ਕਵਰੇਜ ਵੀ ਪਰਸੋਂ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਚੱਲੀ, ਜਿਸ ਦੇ ਵਿੱਚ ਜਿੱਥੇ ਮੇਰੇ ਨਾਲ ਭਾਈ ਗੁਰਦੇਵ ਸਿੰਘ ਕਲਾ ਮਾਜ਼ੂ ਤੋਂ ਉਹਨਾਂ ਨੇ ਜੁਆਇਨ ਕੀਤਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਦੇ ਨੇ। ਉੱਥੇ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਵਰਜੀਨੀਆ ਤੋਂ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ, ਵਰਲਡ ਸਿੱਖ ਪਾਰਲੀਮੈਂਟ ਨੂੰ ਉਹਨਾਂ ਨੇ ਰਿਪਰੈਜ਼ੈਂਟ ਕੀਤਾ। ਇਸੇ ਤਰ੍ਹਾਂ ਜਿਹੜੇ ਬਰਕਲੇ ਯੂਨੀਵਰਸਿਟੀ ਤੋਂ ਸਕਾਲਰ ਅਮਨਦੀਪ ਸਿੰਘ ਉਹਨਾਂ ਨੇ ਵੀ ਜਿਹੜਾ ਉਸ ਸੈਮੀਨਾਰ 'ਚ ਸ਼ਿਰਕਤ ਕੀਤੀ ਔਰ ਉਹ ਖੁੱਲ੍ਹ ਕੇ ਲਗਭਗ 2 ਘੰਟੇ ਚੱਲੀ ਇਹ ਡਿਸਕਸ਼ਨ, ਜਿਸ ਬਰੀਫ ਕੁਐਸਚਨ ਆਨਸਰ ਸੈਸ਼ਨ ਵੀ ਸੀ, ਆਲਰੇਡੀ ਸਾਡੇ ਵਿਊਅਰਸ ਦੇਖ ਚੁੱਕੇ ਨੇ। ਸੋ ਇਹ ਮੁੱਖ ਸਮਾਗਮ ਸੈਚਰਡੇ ਦਾ ਸੀ ਔਰ ਐਤਵਾਰ ਫਿਰ ਇਹ ਪ੍ਰੋਗਰਾਮ ਉਲੀਕਿਆ ਹੋਇਆ ਸੀ ਗੁਰਦੁਆਰਾ ਦਸ਼ਮੇਸ਼ ਦਰਬਾਰ, ਜਿਹੜਾ ਇੱਕ ਹੋਰ ਗੁਰਦੁਆਰਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਉੱਥੇ ਵੀ ਮੇਰੀ ਪ੍ਰੈਜੈਂਟੇਸ਼ਨ ਸੀ ਔਰ ਉੱਥੋਂ ਹੀ ਪ੍ਰੋਗਰਾਮ ਜਿਹੜਾ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਨੇ ਉਲੀਕਿਆ ਹੋਇਆ ਸੀ ਕਿ ਉੱਥੋਂ ਇੱਕ ਪੂਰਾ ਨੌਜਵਾਨਾਂ ਦਾ ਜਥਾ ਜਿਹੜਾ ਉਹ ਮਾਰਚ ਕਰਕੇ ਗੁਰਦੁਆਰਾ ਗੁਰੂ ਨਾਨਕ ਸਰੀ ਡੈਲਟਾ ਜਿੱਥੇ ਇਹ ਉਹਨਾਂ ਦੀ ਸ਼ਹਾਦਤ ਹੋਈ ਪਾਰਕਿੰਗ ਲਾਟ ਦੇ ਵਿੱਚ, ਕਿਉਂਕਿ ਉੱਥੇ ਉਹਨਾਂ ਦੀ ਯਾਦਗਾਰ ਦੇ ਵਿੱਚ ਇੱਕ ਜਿਹੜਾ ਉਹ ਯਾਦਗਾਰੀ ਗੇਟ ਵੀ ਬਣਾਇਆ ਜਾ ਰਿਹਾ, ਉਹਦੀ ਕੰਸਟਰਕਸ਼ਨ ਅਜੇ ਮੁਕੰਮਲ ਨਹੀਂ ਹੋਈ। ਲੇਕਿਨ ਉੱਥੋਂ ਮਾਰਚ ਕਰਕੇ ਜਦੋਂ ਇਹ ਕਾਫਲਾ ਉੱਥੇ ਪਹੁੰਚਦਾ ਹੈ ਤੇ ਮੌਕੇ ਦੇ ਉੱਤੇ ਉਸੇ ਹੀ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਜਿਹੜਾ ਝੰਡਾ ਹੈ ਉਹ ਚਲਾਇਆ ਜਾਂਦਾ ਹੈ। ਉਸ ਸਮਾਗਮ 'ਚ ਭਾਈ ਹਰਦੀਪ ਸਿੰਘ ਨਿੱਜਰ ਦੇ ਬਜ਼ੁਰਗ ਪਿਤਾ ਜੀ, ਮਾਤਾ ਜੀ, ਉਹਨਾਂ ਦੀ ਸਿੰਘਣੀ ਸਾਹਿਬਾ, ਉਹਨਾਂ ਦੇ ਫਰਜ਼ੰਦ ਬੱਚੇ ਔਰ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਉਸ ਦੇ ਮੌਕੇ ਤੇ ਵੀ ਮੈਂ ਜਿਹੜਾ ਬਰੀਫ ਐਡਰੈਸ ਕੀਤਾ, ਜਿਹੜਾ ਆਲਰੇਡੀ ਜਿਹੜੇ ਇੰਟਰਸਟਿਡ ਹੋਣ ਉਹ ਦੇਖ ਸਕਦੇ ਨੇ। ਪਰ ਉਸ ਤੋਂ ਪਹਿਲਾਂ ਈਵਨ ਬਾਹਰ ਬਹੁਤ ਸਾਰੇ ਜਿਹੜੇ ਸ਼ਮਿਆਨੇ ਔਰ ਟੈਂਟ ਲਾ ਕੇ ਦੀਵਾਨ ਵੀ ਸਜਾਇਆ ਗਿਆ, ਜਿਸ ਬਹੁਤ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਜਿਹੜੀਆਂ ਨੇ ਸਾਰਾ ਦਿਨ ਦੀਦਾਰ ਕਰਦੀਆਂ ਰਹੀਆਂ, ਕਿਉਂਕਿ ਵੈਸੇ ਹੀ ਇੱਕ ਸ਼ਹੀਦੀ ਦਾ ਰੁਤਬਾ ਹੁੰਦਾ ਔਰ ਉਹ ਸੱਚਮੁੱਚ ਇੱਕ ਤੀਰਥ ਸਥਾਨ ਬਣ ਗਿਆ, ਇੱਕ ਪਿਲਗ੍ਰਿਮੇਜ ਸੈਂਟਰ ਬਣ ਗਿਆ। ਉਸ ਦੇ ਵਿੱਚ ਭਾਈ ਮਨਿੰਦਰ ਸਿੰਘ ਉਹਨਾਂ ਦੀ ਪ੍ਰੈਜੈਂਟੇਸ਼ਨ ਔਰ ਰਾਗੀ ਢਾਡੀ ਮੈਨੂੰ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਔਰ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਅਸੀਂ ਤਾਂ ਫਿਰ ਐਤਵਾਰ ਦੇ ਸਮਾਗਮ ਤੋਂ ਬਾਅਦ ਮੰਡੇ ਮੈਂ ਜਿਹੜਾ ਸੀਐਟਲ ਆਇਆ, ਕਿਉਂਕਿ ਸੀਐਟਲ ਵੀ ਸਾਡਾ ਇੰਪੋਰਟੈਂਟ ਪੜਾਅ ਹੈ। ਉੱਥੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਇਕੱਠੇ ਹੋਏ, ਸਰਦਾਰ ਗੁਰਦੇਵ ਸਿੰਘ ਮਾਨ ਉਹਨਾਂ ਨੇ ਐਫਰਟ ਕੀਤਾ, ਉਹਨਾਂ ਦੇ ਘਰ ਹੀ ਬਹੁਤ ਵੱਡਾ, ਉਹਨਾਂ ਨੇ ਜਿਹੜੇ ਵੀ ਪੰਥ ਪ੍ਰਸਤ ਵੀਰ ਭੈਣਾਂ ਨੇ, TV 84 ਦੇ ਐਡਮਾਇਰਰ ਨੇ ਜਾਂ ਜਿਹੜਾ ਖਾਲਿਸਤਾਨ ਦੇ ਕਾਜ਼ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੁਫ਼ਤਗੂ ਲੰਬਾ ਵਕਤ ਹੋਈ ਔਰ ਉਹ ਵੀ ਪਿਕਚਰਸ ਦਰਸ਼ਕ ਦੇਖ ਸਕਦੇ ਨੇ।
ਔਰ ਫਿਰ ਕੱਲ ਅਸੀਂ ਬੇਸ਼ੱਕ ਜਿਹੜਾ ਹੈ ਉਹ ਆਫਟਰਨੂਨ ਹੀ ਫਲਾਈਟ ਸੀ, ਲੇਕਿਨ ਪਾਸਟ ਮਿਡਨਾਈਟ ਵੀ 2 ਘੰਟੇ ਲੇਟ ਹੁੰਦੇ ਆ, अर्ਲੀ ਮਾਰਨਿੰਗ 1:30-2 ਵਜੇ ਹੀ ਅਸੀਂ ਆਪਣੇ ਟਿਕਾਣੇ ਤੇ ਪਹੁੰਚੇ। ਅੱਛਾ। ਔਰ ਇਹ ਸਾਰੇ ਪੀਰੀਅਡ 'ਚ ਜਿੱਥੇ ਇੱਕ ਪਾਸੇ ਹਰਦੀਪ ਸਿੰਘ ਨਿੱਜਰ ਬਤੌਰ ਸ਼ਹੀਦ ਉਹਨਾਂ ਦਾ ਰੁਤਬਾ ਜਿਹੜਾ ਹੈ ਉਹ ਅਕਾਲ ਪੁਰਖ ਦੀ ਰਹਿਮਤ ਨਾਲ 10ਵੇਂ ਪਾਤਸ਼ਾਹ ਦੀ ਗੋਦ ਹੈ। ਜਦੋਂ ਤੁਸੀਂ ਸਟਰਗਲ ਦੇ ਰਸਤੇ ਤੇ ਤੁਰਦੇ ਹੋ, ਜੀ ਇਹੀ ਪੁਰਾਤਨ ਸਿੰਘਾਂ ਦਾ ਵੀ ਰਿਜ਼ੋਲਵ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਵੀ ਸਾਡਾ ਦਾਵਾ ਸੋਵਰਨਿਟੀ ਦਾ, ਬਾਦਸ਼ਾਹਤ ਦਾ। ਜੇ ਜਿੱਤੇ ਤਾਂ ਇਸ ਦੁਨੀਆ ਦੀ ਬਾਦਸ਼ਾਹੀ, ਜੇ ਸ਼ਹੀਦੀ ਮਿਲੀ ਤੇ ਗੁਰੂ ਦੀ ਗੋਦ ਦੀ ਪਾਤਸ਼ਾਹੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 2 ਵਰੇ ਜਿਹੜੇ ਨੇ ਉਹ ਵੱਡੇ ਗੇਮ ਚੇਂਜਰ ਨੇ ਇਸ ਪੀਰੀਅਡ 'ਚ। ਇੱਕ ਪਾਸੇ ਭਾਰਤ ਐਜ਼ ਏ ਗੇਮ ਚੇਂਜਰ, ਜਦੋਂ ਅਸੀਂ ਲਫ਼ਜ਼ ਕਹਿੰਦੇ ਹਾਂ ਕਿ ਭਾਰਤ ਦਾ ਚਿਹਰਾ ਐਜ਼ ਏ ਰੋਗ ਸਟੇਟ, ਅਗਲੀ ਸਟੇਟ, ਟੈਰਰਿਸਟ ਸਟੇਟ, ਦਹਿਸ਼ਤਗਰਦੀ ਨੂੰ ਜਿਹੜਾ ਹੈ ਉਹ ਟਰਾਂਸਨੈਸ਼ਨਲ ਅਕ੍ਰੋਸ ਨੇਸ਼ਨਸ ਲਿਆਉਣ ਵਾਲੇ ਚਿਹਰੇ ਦੇ ਤੌਰ ਦੇ ਉੱਤੇ ਬੇਨਕਾਬ ਹੋਇਆ, ਉੱਥੇ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜਿਹੜਾ ਦੁਨੀਆ ਦਾ ਇੱਕ ਇੰਟਰੈਕਸ਼ਨ ਸ਼ੁਰੂ ਹੋਇਆ। ਬੇਸ਼ੱਕ ਅਜੇ ਸ਼ੁਰੂਆਤੀ ਦੌਰ ਹੈ, ਇਹਨਾਂ 2 ਸਾਲਾਂ 'ਚ ਜਿੰਨੀ ਸਾਨੂੰ ਪੋਜ਼ਿਟਿਵ ਪ੍ਰੈਸ ਮਿਲੀ, ਜਿਵੇਂ ਜਿਨ੍ਹਾਂ ਨੂੰ ਭਾਰਤੀ ਹਕੂਮਤ ਖਾਲਿਸਤਾਨੀ ਦਹਿਸ਼ਤਗਰਦ ਕਹਿੰਦੇ ਸੀ ਤੇ ਇਹਨਾਂ ਦਾ ਮੀਡੀਆ ਵੀ ਉਵੇਂ ਹੀ ਰਿਪੀਟ ਕਰਦਾ ਸੀ, ਉਹਨੂੰ ਖਾਲਿਸਤਾਨੀ ਐਕਟਿਵਿਸਟ ਕਹਿਣਾ। ਔਰ ਤੁਸੀਂ ਦੇਖੋਗੇ ਕਿ ਇਸ ਪੀਰੀਅਡ 'ਚ ਵੀ ਬੇਸ਼ੱਕ ਮੋਦੀ ਨੂੰ ਸੱਦਿਆ ਗਿਆ G7, ਉਸ ਦੀ ਅਸੀਂ ਗੱਲ ਕਰਾਂਗੇ, ਉਹ ਵੀ ਇਹਨਾਂ ਡੇਟਾਂ ਦੇ ਨਾਲ ਹੀ ਚੱਲ ਰਿਹਾ ਸੀ, ਲੇਕਿਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਇੱਕ ਪਾਸੇ ਸਰੀ ਵਾਲੇ ਸਮਾਗਮਾਂ 'ਚ ਸ਼ਮੂਲੀਅਤ ਲਈ, ਦੂਸਰੇ ਪਾਸੇ ਕਿਉਂਕਿ ਕੈਲਗਰੀ 12-13 ਘੰਟੇ ਦੀ ਡਰਾਈਵ ਹੈ ਔਰ ਐਲਬਰਟਾ ਸਟੇਟ ਦੇ ਵਿੱਚ ਵੀ ਉਹ ਸਮਾਗਮ ਸੀ, ਬਹੁਤ ਸਾਰੇ ਉਧਰ ਵੀ ਗਏ ਹੋਏ ਸੀਗੇ। ਸੋ ਇੰਡੀਆ ਐਜ਼ ਏ ਰੋਗ ਸਟੇਟ, ਐਜ਼ ਏ ਦਹਿਸ਼ਤਗਰਦ ਸਟੇਟ, ਉਹਦਾ ਚਿਹਰਾ ਸਾਹਮਣੇ ਆਇਆ। ਦੂਸਰੇ ਪਾਸੇ ਖਾਲਿਸਤਾਨ ਦੀ ਸਟਰਗਲ, ਜਿੱਥੇ ਖਾਲਿਸਤਾਨ ਰੈਫਰੈਂਡਮ ਨੇ ਸਾਬਤ ਕੀਤਾ ਕਿ ਕਿਵੇਂ ਲੱਖਾਂ ਸਿੱਖ ਵੋਟਾਂ ਪਾਉਣ ਦੇ ਲਈ ਨਿਕਲਦੇ ਨੇ, ਅਸੀਂ ਆਪਣਾ ਕੌਮੀ ਘਰ ਖਾਲਿਸਤਾਨ ਚਾਹੁੰਦੇ, ਉੱਥੇ ਨਾਲ ਦੀ ਨਾਲ ਜਿਹੜਾ ਇਹਨਾਂ ਹਕੂਮਤਾਂ ਦਾ ਵੀ, ਖਾਸ ਤੌਰ ਤੇ ਅਮਰੀਕਾ ਦੀ ਵੀ ਦਿਲਚਸਪੀ ਸਿੱਖ ਫੈਕਟਰ ਦੇ ਵਿੱਚ ਹੈ, ਪਾਕਿਸਤਾਨ ਦੀ ਵੀ ਦਿਲਚਸਪੀ ਹੋਈ, ਖਾਸ ਤੌਰ ਤੇ ਜਿਹੜੀ 4 ਰੋਜ਼ਾ ਭਾਰਤ ਪਾਕਿਸਤਾਨ ਮਿਸਲ ਡਰੋਨ ਵਾਰ ਜਾਂ ਕਨਫਲਿਕਟ ਹੁੰਦਾ ਹੈ, ਉਹਦੇ 'ਚ ਸਿੱਖ ਐਜ਼ ਏ 3rd ਫੈਕਟਰ ਉੱਭਰਦੇ ਨੇ। ਔਰ ਮੈਂ ਇਹ ਸਮਝਦਾ ਕਿ ਵੀ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹਾਦਤ ਨੇ ਰੰਗ ਲਿਆਂਦਾ ਜੇ ਕਹਿਣਾ ਹੋਏ। ਔਰ ਅਸੀਂ ਆਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਜ਼ਿੰਦਗੀ ਵੀ ਬੀਤਦੀ ਜਾਂਦੀ ਹੈ, ਵਰੇ, ਮਹੀਨੇ, ਦਿਨ, ਪਲ, ਲੇਕਿਨ ਅਲਟੀਮੇਟ ਜਿਹੜੀ ਸ਼ਾਨ ਹੈ, ਜਿਸ ਨੂੰ ਫੈਜ਼ ਅਹਿਮਦ ਫੈਜ਼ ਨੇ ਕਿਹਾ ਕਿ ਜਿਸ धज से कोई मकतल में गया वो शान सलामत रहती है, इस जान की तो कोई बात नहीं, ये जान तो आनी जानी है। जिस धज से कोई मकतल में गया, मकतल ਹੁੰਦਾ ਜਿੱਥੇ ਕਤਲ ਕੀਤਾ ਜਾਂਦਾ, धज है शान, जिस धज से कोई मकतल में गया वो शान सलामत रहती है, इस जान की तो कोई बात नहीं, ये जान तो आनी जानी है। सचमुच भाई हरदीप सिंह निज्जर अमर शहीद ने खालिस्तानी गगन दे एक रोशन सितारे बन के आसमान दे अंदर ये रोशन सितारा ਡਲਕਾ ਮਾਰ ਰਹੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਸ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।